अस्सलाम वालेकुम। मैं ਤੁਹਾਡਾ ਆਪਣਾ ਪਿਆਰਾ ਹਸਨ ਰਮੇਸ਼ ਵਾਲਾ ਤੇ ਅੱਜ ਆਪਾਂ ਗੱਲ ਕਰਾਂਗੇ ਵਿਆਹ ਤੇ ਕਿ ਵਿਆਹ ਇੱਕ ਦੂਸਰਾ ਜਨਮ ਹੁੰਦਾ। ਉਹ ਕਿੱਦਾਂ ਹੁੰਦਾ ਵਾ, ਕਹਾਣੀ ਸੁਣੋ। ਇੱਕ ਸੀਗਾ ਗਰੀਬ ਘਰ, ਉਹਨਾਂ ਨੇ ਆਪਣੀ ਕੁੜੀ ਦਾ ਵਿਆਹ ਕਰਤਾ, ਕਿਸੇ ਚੰਗੇ ਘਰ ਕਰਤਾ, ਵੱਡੇ ਘਰ ਕਰਤਾ। ਹੁਣ ਇਹਦੇ ਵਿੱਚ ਇੱਕ ਨੁਕਤਾ ਆਉਂਦਾ ਵਾ ਕਿ ਆਪਣੀਆਂ ਧੀਆਂ ਭੈਣਾਂ ਦਾ ਵਿਆਹ ਨਾ ज़्यादा ਉੱਚੇ ਘਰ 'ਚ ਕਰੋ ਅਤੇ ਨਾ ਜ਼ਿਆਦਾ ਕਰੋ ਨੀਵੇਂ ਘਰ 'ਚ, ਕਿਉਂਕਿ ਉੱਥੇ ਫਿਰ ਇੱਜ਼ਤ ਨਹੀਂ ਹੁੰਦੀ ਹੈਗੀ, ਕਦਰ ਨਹੀਂ ਹੁੰਦੀ ਹੈਗੀ। ਕਹਾਣੀ ਇਹ ਆ ਵੀ ਜਿਸ ਟਾਈਮ ਕੁੜੀ ਦਾ ਵਿਆਹ ਹੋਇਆ, ਉਹ ਆਪਣੇ ਸਹੁਰੇ ਗਈ ਅਤੇ ਨਾ ਉੱਥੇ ਉਹਦੀਆਂ ਦਰਾਣੀਆਂ ਜਠਾਣੀਆਂ ਉਹਨੂੰ ਗੱਲਾਂ ਸੁਣਾਉਣ ਕਿ ਦੇਖ ਲਾ ਅਸੀਂ ਕਾਰ ਕੋਲ ਲੈ ਕੇ ਆਈਆਂ, ਸਾਡੇ ਕੋਲ ਪਜ਼ੇਬਾਂ ਵੀ ਆ, ਸਾਡੇ ਕੋਲ ਕੜੇ ਆ, ਮੁੰਦਰੀਆਂ, ਵਾਲੀਆਂ, ਆ ਮੇਰੀ ਮਾਂ ਨੇ ਵਾਲੀ ਪਾਈ ਆ ਮੇਰੇ ਅੱਬੇ ਨੇ ਮੈਨੂੰ ਮੁੰਦਰੀਆਂ ਲੈ ਕੇ ਦਿੱਤੀਆਂ, ਆਹ ਚੀਜ਼ ਮੇਰੇ ਚਾਚੇ ਨੇ ਪਾਈ ਆ ਪਜ਼ੇਬਾਂ ਮੇਰੇ ਮਾਂ ਨੇ ਲੈ ਕੇ ਦਿੱਤੀਆਂ। ਉਹਨੂੰ ਗੱਲਾਂ ਸੁਣਾਉਣ। ਉਹ ਸੀਗੀ ਵਿਚਾਰੀ ਮਾੜੇ ਘਰ ਦੀ, ਉਹ ਰੋਵੇ ਵੀ ਮੈਂ ਤਾਂ ਕੁਛ ਲੈ ਕੇ ਨਹੀਂ ਆਈ, ਮੈਂ ਮਾੜੇ ਘਰ ਦੀ ਹਾਂ ਅਤੇ ਮੈਂ ਇੱਥੇ ਫਸ ਗਈ। ਜਿਸ ਟਾਈਮ ਵਾਪਸ ਜਾਂਦੇ ਹੁੰਦੇ ਲੈ ਕੇ ਕੁੜੀ ਨੂੰ, ਉਹ ਵਾਪਸ ਲੈ ਕੇ ਗਏ, ਉਹਨੇ ਆਪਣੇ ਅੱਬੇ ਨੂੰ ਕਿਹਾ, ਅੱਬਾ ਜੀ ਮੈਂ ਤੁਹਾਨੂੰ ਇੱਕ ਗੱਲ ਕਰਨੀ ਆ, ਗੁੱਸਾ ਨਾ ਕਰਿਓ। ਅੱਬਾ ਕਹਿੰਦਾ ਜੀ ਪੁੱਤ ਬੋਲ ਕੀ ਗੱਲ ਆ। ਕੁੜੀ ਕਹਿੰਦੀ ਅੱਬਾ ਜੀ ਤੁਸੀਂ ਮੇਰਾ ਵਿਆਹ ਉੱਥੇ ਕਿਉਂ ਕੀਤਾ, ਵੀ ਤੁਸੀਂ ਮੇਰਾ ਵਿਆਹ ਕਰਨਾ ਸੀਗਾ ਕਿਸੇ ਮਾੜੇ ਘਰ 'ਚ ਜਿੱਥੇ ਮੇਰੀ ਕੋਈ ਇੱਜ਼ਤ ਹੁੰਦੀ, ਮੇਰਾ ਖਿਆਲ ਰੱਖਦੇ। ਤੁਸੀਂ ਮੇਰਾ ਵਿਆਹ ਕਰਤਾ ਵਾ ਉੱਚੇ ਘਰ 'ਚ, ਉੱਥੇ ਮੇਰੀ ਬੇਇੱਜ਼ਤੀ ਹੁੰਦੀ ਆ। ਅਤੇ ਪਿਓ ਨੇ ਵੀ ਸੁਣ ਕੇ ਕਿਹਾ, ਪੁੱਤ ਧੀਆਂ ਵਸਦੀਆਂ ਵਾ ਆਪਣੇ ਕਿਰਦਾਰ ਨਾਲ, ਧੀਆਂ ਵਸਦੀਆਂ ਵਾ ਆਪਣੀ ਅਕਲ ਨਾਲ ਵਸਦੀਆਂ ਵਾ, ਆਪਣੇ ਕਿਰਦਾਰ ਨਾਲ ਵਸਦੀਆਂ, ਆਪਣੀ ਅਦਾ ਨਾਲ ਵਸਦੀਆਂ। ਉਹਨੇ ਕਿਹਾ ਅੱਬਾ ਜੀ ਠੀਕ ਆ, ਮੈਂ ਹੁਣ ਨਾ ਤੁਹਾਨੂੰ ਵਸ ਕੇ ਦਿਖਾਵਾਂਗੀ ਵੀ ਧੀਆਂ ਕਿਵੇਂ ਵਸਦੀਆਂ। ਧੀ ਫਿਰ ਆਪਣੇ ਸਹੁਰੇ ਚਲੀ ਗਈ। ਜਦੋਂ ਉੱਥੇ ਗਈ ਨਾ, ਉਹਨੇ ਜਾ ਕੇ ਅੱਬੇ ਨੂੰ ਕਿਹਾ, ਅੱਬਾ ਜੀ ਅਸਲਾਮ ਵਾਲੇਕੁਮ। ਹੁਣ ਇੱਥੇ ਇੱਕ ਇਹ ਵੀ ਨੁਕਤਾ ਆ ਗਿਆ ਕਿ ਸਹੁਰੇ ਅੱਬੇ ਦਾ ਇੱਕ ਰੂਪ ਹੁੰਦੇ ਆ ਅਤੇ ਸੱਸਾਂ ਮਾਵਾਂ ਹੁੰਦੀਆਂ, ਅਤੇ ਇੱਕ ਇਹਦਾ ਦੂਜਾ ਪਹਿਲੂ ਵੀ ਆ। ਉਹ ਕਿਹੜਾ ਜੀ ਕਿ ਸੱਸਾਂ ਵੀ ਨੌਵਾਂ ਨੂੰ ਆਪਣੀ ਧੀ ਸਮਝ ਮੰਨਣ, ਉਹਦੀ ਉਹ ਵੀ ਇੱਜ਼ਤ ਕਰਨ, ਅਤੇ ਜਿਹੜੇ ਹੈਗੇ ਆ ਸਹੁਰੇ ਸਾਹਿਬ ਉਹ ਵੀ ਆਪਣੇ ਨੂੰਹ ਨੂੰ ਆਪਣੀ ਧੀ ਮੰਨਣ, ਬੇਗਾਨਾ ਨਾ ਕਰਨ। ਠੀਕ ਹੋ ਗਿਆ ਨਾ। ਉਹਨੇ ਜੀ ਆਪਣੇ ਅੱਬੇ ਨੂੰ ਕਿਹਾ, ਸਹੁਰੇ ਸਾਹਿਬ ਨੂੰ ਕਿਹਾ ਕਿ ਅੱਬਾ ਜੀ ਗੱਲ ਇਹ ਆ ਕਿ ਕੱਲ੍ਹ ਜੇ ਤੁਸੀਂ ਕਹੋ ਤਾਂ ਸਾਰਾ ਕੰਮ ਮੈਂ ਨਾ ਕਰਾਂ, ਵੀ ਜਿਹੜੀ ਮਾਈ ਆਪਣੇ ਘਰ ਕੰਮ ਵਾਲੀ ਆਉਂਦੀ ਆ। ਹੁਣ ਤੁਸੀਂ ਦੇਖੋ ਵੀ ਉਹ ਘਰ ਐਡਾ ਸੌਖਾ ਸੀਗਾ ਕਿ ਉਹਨਾਂ ਨੇ ਕੰਮਕਾਰ ਵਾਸਤੇ ਇੱਕ ਮਾਈ ਰੱਖੀ ਸੀਗੀ, ਰੋਟੀ ਪਕਾਉਣ ਵਾਸਤੇ, ਕੱਪੜੇ ਧੋਣ ਵਾਸਤੇ, ਕੱਪੜੇ ਇਸਤਰੀ ਕਰਨ ਵਾਸਤੇ, ਸਾਰੇ ਕੰਮ ਵਾਸਤੇ ਉਹਨਾਂ ਨੇ ਇੱਕ ਮਾਈ ਰੱਖੀ ਸੀਗੀ। ਅਤੇ ਹੁਣ ਬਹੂ ਕਹਿੰਦੀ, ਧੀ ਕਹਿੰਦੀ ਕਿ ਅੱਬਾ ਜੀ ਅੱਗੇ ਤੁਸੀਂ ਕਹੋ ਅਤੇ ਮੈਂ ਕੱਲ੍ਹ ਤੋਂ ਆਹ ਕੰਮ ਸ਼ੁਰੂ ਕਰਾਂ, ਖਾਣ ਖੂਣ ਪਕਾਉਣ ਵਾਲੇ। ਅੱਬਾ ਕਹਿੰਦਾ ਵੀ ਠੀਕ ਹੈ ਪੁੱਤ, ਜੇ ਇਸ ਤੋਂ ਚੰਗੀ ਗੱਲ ਕਿਹੜੀ ਹੈ ਵੀ ਤੂੰ ਕੰਮ ਕਰੇਂਗੀ ਅਤੇ ਆਪਣਾ ਖਰਚਾ ਬਚੇਗਾ। ਅਤੇ ਉਹ ਕਹਿੰਦੀ ਅੱਬਾ ਜੀ ਮੈਨੂੰ ਇਹ ਵੀ ਸ਼ੱਕ ਹੈਗਾ ਵੀ ਜਿਹੜੀ ਖਾਣ ਪਕਾਉਣ ਵਾਲੀ ਆਉਂਦੀ ਹੈ, ਕੀ ਪਤਾ ਹੱਥ ਧੋ ਕੇ ਆਉਂਦੀ ਆ ਕਿ ਐਵੇਂ ਆਟਾ ਗੁੰਨਣ ਲੱਗ ਜਾਂਦੀ ਆ ਕੇ। ਉਹਨਾਂ ਨੇ ਕਿਹਾ ਵੀ ਠੀਕ ਹੋ ਗਿਆ ਪੁੱਤ, ਤੂੰ ਕੱਲ੍ਹ ਤੋਂ ਕੰਮ ਸ਼ੁਰੂ ਕਰ। ਉਹ ਮਾਸ਼ਾਅੱਲਾ ਸੁਬਾਹ ਸੁਬਾਹ ਉੱਠੀ, ਉਹਨੇ ਪਹਿਲੇ ਨਮਾਜ਼ ਪੜ੍ਹੀ, ਨਮਾਜ਼ ਪੜ੍ਹਨ ਤੋਂ ਬਾਅਦ ਉਹਨੇ ਆਟਾ ਗੁੰਨਿਆ, ਸੋਹਣੀ ਉਹਨੇ ਰੋਟੀ ਪਕਾਈ, ਫਿਰ ਉਹਨੇ ਰੜਕਿਆ ਦੁੱਧ ਵਾਲਾ, ਉਹ ਤੋਂ ਉੱਤੋਂ ਮਾਈ ਵੀ ਆ ਗਈ। ਅਤੇ ਉਹਨੇ ਮਾਈ ਨੂੰ ਕਿਹਾ ਖਾਲਾ ਜੀ ਤੁਸੀਂ ਹੋਰ ਕੋਈ ਕੰਮ ਕਰ ਲਓ, ਇਹ ਮੈਂ ਉਹਨੇ ਇਹਨੂੰ ਕਿਹਾ ਵੀ ਬਸ ਤੂੰ ਕਿਉਂ ਕਰਦੀ, ਵੀ ਮੈਂ ਕਰਨਾ ਸੀ ਕੰਮ ਆ ਕੇ। ਇੱਥੇ ਇੱਕ ਹੋਰ ਪਹਿਲੂ ਵੀ ਆ ਗਿਆ ਕਿ ਅਗਰ ਕਿਸੇ ਨੂੰ ਕਿਸੇ ਚੀਜ਼ ਦਾ ਇਨਕਾਰ ਕਰਨਾ ਹੋਵੇ ਨਾ, ਉਹਨੂੰ ਕਿਸੇ ਤਰੀਕੇ ਨਾਲ ਇਨਕਾਰ ਕਰੀਦਾ ਤਾਂ ਕਿ ਉਹਦਾ ਦਿਲ ਵੀ ਨਾ ਦੁਖੇ ਤੋ ਇਨਕਾਰ ਵੀ ਹੋ ਜਾਵੇ। ਉਹਨੇ ਕਿਹਾ ਖਾਲਾ ਜੀ ਤੁਸੀਂ ਇੱਦਾਂ ਕਰੋ, ਤੁਸੀਂ ਕੋਈ ਕਰਦਾ ਹੋਰ ਕੰਮ ਕਰ ਲਓ, ਮੈਂ ਇਹ ਕੰਮ ਕਰਾਂਗੀ, ਤੁਸੀਂ ਕੋਈ ਹੋਰ ਕਰ ਲਓ। ਉਹ ਖੁਸ਼ ਹੋ ਕੇ ਕੋਈ ਹੋਰ ਕੰਮ ਕਰਨ ਲੱਗ ਗਈ ਜੀ। ਉਹਨੇ ਮਾਸ਼ਾਅੱਲਾ ਰੋਟੀ ਪਕਾਈ, ਸਾਲਣ ਨੂੰ ਪਕਾਇਆ, ਹਰ ਸ਼ੈ ਕੰਮ ਕੁਮ ਕੀਤਾ। ਬਾਹਰੋਂ ਇੱਕ ਕੰਮ ਆਉਂਦਾ ਹੁੰਦਾ ਸੀਗਾ ਜਿਹੜਾ ਉਹਨੇ ਡੇਰੇ 'ਤੇ ਕੰਮ ਕਰਦਾ ਸੀਗਾ ਰੋਟੀ ਲੈਣ ਵਾਸਤੇ। ਉਹਨੇ ਅੱਬੇ ਨੂੰ ਕਿਹਾ ਅੱਬਾ ਜੀ ਜਿਹੜਾ ਕੰਮ ਆਉਂਦਾ ਵਾ ਇਹਨੇ ਵੀ ਛੁੱਟੀ ਕਰਾਓ, ਇਹ ਵੀ ਮੈਂ ਆਪ ਦੇ ਕੇ ਆਉਂਗੀ, ਰੋਟੀ ਦੇ ਕੇ ਆਉਂਗੀ। ਉਹਨੇ ਕਿਹਾ ਇਹ ਵੀ ਠੀਕ ਆ। ਉਹਨੇ ਮਾਸ਼ਾਅੱਲਾ ਸੋਹਣੀ ਬੁਰਕਾ ਕੀਤਾ, ਪਰਦਾ ਕੀਤਾ, ਚਾਦਰ ਲਈ ਅਤੇ ਰੋਟੀ ਲੈ ਕੇ ਉਹ ਚਲੀ ਗਈ ਉੱਧਰ ਡੇਰੇ 'ਤੇ ਰੋਟੀ ਵਰਤਾਉਣ ਲੱਗ ਗਈ। ਅਤੇ ਜਿਹੜੀ ਸੀਗੀਆਂ ਦੁਰਾਨੀਆਂ ਅਤੇ ਜਠਾਣੀਆਂ
ਉਹ ਹੁਣ ਬੈਠੀਆਂ ਦੇਖ ਰਹੀਆਂ, ਕੰਮ ਨੂੰ ਲੱਗੀ ਹੋਈ ਆ, ਉਹ ਸਕੂਨ ਨਾਲ ਬੈਠੀਆਂ ਜੀ, ਆਪਣੇ ਪਤੇਬਾਂ ਪਾ ਕੇ, ਮੁੰਦਰੀਆਂ ਪਾ ਕੇ ਬੈਠੀਆਂ ਬੈੱਡਾਂ ਉੱਤੇ। ਤੇ ਆਸਤਾ ਆਸਤਾ ਉਸ ਘਰ ਦੀ ਮਿਸਾਲ ਬਣ ਗਈ ਸੀ ਵੀ ਉਹ ਲੋਕੀ ਕਹਿਣ ਲੱਗ ਗਏ ਵੀ ਦੇਖ ਲੈ ਇਹਨਾਂ ਘਰ ਨੂੰਹ ਆਈ ਆ, ਉਹਨੇ ਆ ਕੇ ਸਾਰਾ ਘਰ ਸਾਂਭ ਲਿਆ, ਉਹਨੇ ਆਪਣੇ ਮਾਂ ਪਿਓ ਦਾ, ਸਹੁਰਿਆਂ ਦਾ, ਸੱਸ ਦਾ ਖਿਆਲ ਰੱਖਿਆ ਤੇ ਉਹਨੇ ਸਾਰਾ ਘਰ ਸਾਂਭ ਲਿਆ, ਠੀਕ ਆ ਨਾ। ਤੇ ਫਿਰ ਉਹਨੇ ਜਿਹੜੀ ਸੀਗੀਆਂ ਉਹਨੇ ਨੌਵਾਂ ਜਠਾਣੀਆਂ, ਉਹਨਾਂ ਨੇ ਕਿਹਾ ਕਿ ਇਹ ਤਾਂ ਕੰਮ ਖਰਾਬ ਹੁੰਦਾ ਪਿਆ, ਇਹ ਤਾਂ ਘਰ ਦੀ ਸਰਦਾਰ ਬਣ ਗਈ ਆ ਕੇ, ਇਹਨੇ ਸਾਰਾ ਘਰ ਸਾਂਭ ਲਿਆ, ਤੇ ਕਿਉਂ ਅਸੀਂ ਨਾ ਇਹ ਕੰਮ ਕਰੀਏ। ਉਹ ਵੀ ਚਲੇ ਗਈਆਂ ਅੱਬੇ ਕੋਲ, ਸਹੁਰੇ ਸਾਹਿਬ ਕੋਲ। ਉਹਨੇ ਵੀ ਕਿਹਾ ਅੱਬਾ ਜੀ ਅਸੀਂ ਨਾ ਇਹ ਕੰਮ ਕਰੀਏ ਜੋ ਇਹ ਕਰਦੀ ਫਿਰਦੀ ਆ। ਉਹ ਅੱਬਾ ਕਹਿੰਦਾ ਵੀ ਇਸ ਤੋਂ ਚੰਗੀ ਗੱਲ ਕਿਹੜੀ ਆ, ਤੁਸੀਂ ਵੀ ਇਹ ਕੰਮ ਕਰੋ, ਤੇ ਅੱਗੇ ਉਹ ਇਕੱਲੀ ਕਰਦੀ ਆ, ਤੁਸੀਂ ਵੀ ਨਾਲ ਲੱਗ ਜਾਓ। ਫਿਰ ਉਹਨਾਂ ਨੇ ਜਠਾਣੀਆਂ ਨੇ, ਦੁਰਾਣੀਆਂ ਨੇ ਰਲ ਕੇ ਘਰ ਸੰਭਾਲ ਲਿਆ, ਸਾਰਾ ਕੰਮ ਕੁਮ ਕਰਨ, ਖੁਸ਼ਹਾਲ ਰਹਿਣ ਲੱਗ ਗਏ। ਫਿਰ ਉਸ ਘਰ ਦੀ ਲੋਕੀ ਮਿਸਾਲ ਦੇਣ ਲੱਗ ਗਏ ਸੀ ਕਿ ਵੀ ਇੱਕ ਪਿੰਡ ਐਸਾ ਘਰ ਵੀ ਹੈਗਾ ਜਿੱਥੇ ਕਿੰਨਾ ਸਕੂਨ ਆ, ਜਿੱਥੇ ਲੋਕੀ ਇੱਕ ਦੂਜੇ ਦਾ ਖਿਆਲ ਰੱਖਦੇ ਆ। ਤੋ ਇਸ ਕਹਾਣੀ ਤੋਂ ਆਪਾਂ ਨੂੰ ਇਹ ਪਤਾ ਲੱਗਾ ਕਿ ਧੀਆਂ ਦਾਜਾਂ ਨਾਲ ਨਹੀਂ ਵਸਦੀਆਂ ਹੈਗੀਆਂ, ਧੀਆਂ ਵਸਦੀਆਂ ਆਪਣੇ ਕਿਰਦਾਰ ਤੋਂ, ਧੀਆਂ ਵਸਦੀਆਂ ਹੁੰਦੀਆਂ ਵਾ ਆਪਣੀ ਅਕਲ ਤੋਂ, ਆਪਣੀ ਅਦਾਵਤ ਵਸਦੀਆਂ। ਅਗਰ ਕਿਤੇ ਕੋਈ ਮਾੜਾ ਕੰਮ ਹੁੰਦਾ ਪਿਆ ਵਾ, ਉਹ ਆਪਣੀ ਅਕਲ ਨਾਲ, ਆਪਣੇ ਅਦਾ ਨਾਲ, ਆਪਣੇ ਅੱਛੇ ਅਖਲਾਕ ਨਾਲ ਉਹਨੂੰ ਠੀਕ ਕਰ ਸਕਦੀਆਂ। ਅਗਰ ਸਭ ਕੁਛ ਇੱਦਾਂ ਚੱਲੂਗਾ ਤਾਂ ਘਰ 'ਚ ਨਹੀਂ ਪੈਣਗੇ ਲੜਾਈਆਂ ਵਗੈਰਾ, ਜਿਵੇਂ ਹੁਣ ਅੱਜ ਕੱਲ੍ਹ ਪੈਂਦੀਆਂ ਲੜਾਈਆਂ ਲੜਾਈਆਂ। ਇਹ ਸਭ ਕੁਛ ਖਤਮ ਹੋ ਜਾਊਗਾ ਕਿ ਜੇ ਘਰ ਸਕੂਨ ਹੋਊਗਾ। ਅੱਜ ਕੱਲ੍ਹ ਸਕੂਨ ਤਾਂ ਹੈ ਨਹੀਂ, ਅੱਜ ਕੱਲ੍ਹ ਤਾਂ ਹਰ ਕਿਸੇ ਨੂੰ ਆਪਣਾ ਕੰਮ ਆ, ਕੋਲ ਮੋਬਾਇਲ ਹੈਗੇ ਆ ਅਤੇ ਬੈਠੇ ਆ ਸਾਰੇ ਮੋਬਾਇਲ ਦੇਖਦੇ, ਕਿਸੇ ਨੂੰ ਕੋਈ ਆਪਣਾ ਖਿਆਲ ਕੋਈ ਨਹੀਂ, ਕਿਸੇ ਨੂੰ ਕਿਸੇ ਦਾ ਖਿਆਲ ਕੋਈ ਨਹੀਂ ਹੈਗਾ। ਕੋਈ ਮਾਂ ਪਾਣੀ ਮੰਗ ਰਹੀ ਹੈ ਜੀ, ਉਹ ਕਹਿੰਦੇ ਵੀ ਅਸੀਂ ਆਏ, ਇੱਕ ਫੌਜ ਮਾਰ ਕੇ ਅਸੀਂ ਆਏ, ਠੀਕ ਹੈ ਨਾ। ਅਤੇ ਮੇਰੇ ਭਾਈ ਘਰ 'ਚ ਸਕੂਨ ਰੱਖੋ ਤਾਂ ਕਿ ਜ਼ਿੰਦਗੀ ਸੌਖੀ ਹੋਵੇ। ਇੱਕ ਗੱਲ ਹੋਰ ਹੈਗੀ ਆ, ਅੱਜ ਕੱਲ੍ਹ TV ਡਰਾਮਿਆਂ ਨੇ ਤਬਾਹੀ ਲਾਤੀ ਬੰਦਿਆਂ ਦੀ। ਘਰ TV ਚੱਲਦਾ ਹੁੰਦਾ ਵਾ, ਵਿੱਚ ਆਲਤੂ ਫਾਲਤੂ ਗੱਲਾਂ, ਤਲਾਕ ਹੋ ਗਈ ਜੀ, ਮੈਂ ਤੈਨੂੰ ਤਲਾਕ ਦੇ ਦੂੰਗਾ, ਤਲਾਕਾਂ ਦੀਆਂ ਗੱਲਾਂ ਚੱਲਦੀਆਂ ਪਈਆਂ। ਫਿਰ ਜਿਹੜਾ ਡਰਾਮੇ ਦੇਖਦੇ ਆ, ਧੀਆਂ ਭੈਣਾਂ ਦੇਖਦੀਆਂ ਵਾ, ਬੰਦੇ ਦੇਖਦੇ ਆ, ਫਿਰ ਉਹਨਾਂ ਵਿੱਚ ਦੇਣ ਵਿੱਚ ਵੀ ਇਹ ਗੱਲ ਜਾਂਦੇ ਵੀ ਅਸੀਂ ਵੀ ਇੱਦਾਂ ਹੀ ਕਹੀਏ। ਫਿਰ ਜੇ ਸਭ ਘਰ ਪੈਂਦੀਆਂ ਵਾ ਲੜਾਈਆਂ, ਫਿਰ ਆਪਾਂ ਵੀ ਕਹਿੰਦੇ ਵੀ ਤੈਨੂੰ ਤਲਾਕ ਦੇ ਦਾਂਗਾ। ਇਹ ਸਾਰੀ ਦਿਹਾੜੀ ਤੋਂ ਜੀ ਡਰਾਮਿਆਂ ਨੇ, ਅਤੇ ਡਰਾਮਿਆਂ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ, ਦਰਖਾਸਤ ਹੈ ਵੀ ਡਰਾਮੇ 'ਚ ਕੋਈ ਹੁਸਨ ਸਲੂਕ ਰੱਖੋ, ਠੀਕ ਹੈ ਨਾ। ਇੱਕ ਗੱਲ ਮੰਨੀ ਵੀ ਤੁਸੀਂ ਡਰਾਮੇ 'ਚ ਲੋਕਾਂ ਦੇ ਕਿਰਦਾਰ ਦਿਖਾ ਰਹੇ ਆ ਵੀ ਦੁਨੀਆ 'ਚ ਆਹ ਵਾਕੇ ਹੋ, ਲੇਕਿਨ ਤੁਸੀਂ ਇਹ ਨਾ ਦਿਖਾਓ ਨਾ, ਕਿਉਂਕਿ ਫਿਰ ਇਸ ਤਰ੍ਹਾਂ ਲੋਕ ਖਰਾਬ ਹੁੰਦੇ ਆ, ਲੋਕਾਂ 'ਚ ਲੜਾਈਆਂ ਹੋਰ ਵਧੀਆ ਪਈਆਂ ਠੀਕ ਹੋਣ ਦੀ ਬਜਾਏ। ਤੁਸੀਂ ਡਰਾਮੇ ਬਣਾਓ, ਉਹਨਾਂ ਵਿੱਚ ਸਲੂਕ ਹੋਵੇ, ਉਹਨਾਂ 'ਚ ਪਿਆਰ ਮੁਹੱਬਤ ਹੋਵੇ, ਘਰ ਰਹਿਣ ਦਾ ਸਲੀਕਾ ਹੋਵੇ ਵੀ ਕਿਵੇਂ ਰਹੀਦਾ ਹੁੰਦਾ, ਠੀਕ ਹੋ ਗਿਆ ਨਾ।